ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕੀਤੀ ਕਰਤਾਰਪੁਰ ਕੋਰੀਡੋਰ ਤੇ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਸ਼ਮੀਰ ਮੁੱਦੇ ਤੇ। ਸੋ 94 ਦਿਨ ਹੋ ਚੁੱਕੇ ਨੇ ਕਸ਼ਮੀਰ ਨੂੰ ਬੰਦ ਹੋਇਆ। ਸੋ ਇਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਔਰ ਇਹ ਵੀ ਤੁਹਾਡੇ ਨਾਲ ਸਾਂਝ ਪਾ ਦੇਣੀ ਚਾਹੁੰਦੇ ਹਾਂ ਕਿ ਕਿਉਂਕਿ ਫੇਸਬੁੱਕ ਨੂੰ ਬੰਦ ਕੀਤਾ ਗਿਆ ਹੈ। TV 84 ਦੀ ਫੇਸਬੁੱਕ ਨੂੰ ਫੇਸਬੁੱਕ ਵਾਲਿਆਂ ਨੇ ਬੰਦ ਕਰ ਦਿੱਤਾ ਹੈ, ਬਲੌਕ ਕਰ ਦਿੱਤਾ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਆਨਲਾਈਨ ਸਟ੍ਰੀਮਿੰਗ ਹੀ ਤੁਸੀਂ TV 84 ਨੂੰ ਦੇਖ ਸਕਦੇ ਹੋ ਔਰ ਤੁਸੀਂ TV 84 ਦੀ ਐਪ ਰਾਹੀਂ ਵੀ ਤੁਸੀਂ TV 84 ਨੂੰ ਦੇਖ ਸਕਦੇ ਹੋ। ਹੁਣ ਆਪਾਂ ਗੱਲਬਾਤ ਕਰਾਂਗੇ ਕਸ਼ਮੀਰ ਮੁੱਦੇ ਤੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो दुश्मन बात करे अनहोनी जी। ਸੋ ਉਹਨਾਂ ਨੇ ਇੱਕ ਪਾਸੇ ਤਾਂ TV 84 ਦੀ ਇਸ ਆਵਾਜ਼ ਨੂੰ ਫੇਸਬੁੱਕ ਰਾਹੀਂ YouTube ਰਾਹੀਂ ਪਹਿਲਾਂ ਬੰਦ ਕੀਤਾ ਸੀ ਜੀ, ਹੁਣ ਫੇਸਬੁੱਕ ਰਾਹੀਂ ਵੀ ਬੰਦ ਕਰ ਦਿੱਤਾ ਹੈ। ਬਿਲਕੁਲ। ਸੋ ਜ਼ਾਹਰ ਹੈ ਕਿ ਜਿਹੜਾ ਆਪਸ਼ਨਸ ਨੇ TV 84 ਦੀ ਐਪ ਹੈ ਜਿਹੜੀ ਕਿ ਤੁਸੀਂ ਆਈਫੋਨ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਦੇਖ ਸਕਦੇ ਹੋ। ਜਿਹੜਾ ਐਂਡਰੋਇਡ ਵਾਲਿਆਂ ਦਾ ਉੱਥੇ ਡਾਊਨਲੋਡ ਕਰ ਸਕਦੇ ਹੋ ਜੀ। ਪਲੱਸ ਅਸੀਂ ਇਹ ਰਿਕਮੈਂਡ ਕਰਾਂਗੇ ਕਿ ਕਿਉਂਕਿ ਇੰਟਰਨੈਟ ਐਕਸੈਸ ਤਾਂ ਹਰ ਥਾਂ ਹੁੰਦੀ ਹੈ ਜੀ। ਸੋ TV84.tv ਇਹ ਲਾਈਵ ਸਟ੍ਰੀਮ ਹੈ। ਜਦੋਂ ਤੁਸੀਂ ਵੈਬ ਪੇਜ ਤੇ ਜਾਂਦੇ ਹੋ ਔਰ ਲਾਈਵ ਸਟ੍ਰੀਮ ਦਾ ਤੁਸੀਂ ਦੇਖਦੇ ਹੋ ਖਾਨਾ ਜੀ, ਉਹਦੇ ਚ ਉਹ ਵੀ ਇੱਕ ਬਿਹਤਰ ਆਪਸ਼ਨ ਹੈ ਐਪ ਵੀ ਰੱਖੋ ਜੀ। ਕਿਉਂਕਿ ਇੱਥੇ ਸਾਡਾ ਕੋਈ ਜ਼ੋਰ ਨਹੀਂ ਚੱਲਦਾ। ਇਹਨਾਂ ਸਾਰੇ ਅਦਾਰਿਆਂ ਦੇ ਵਿੱਚ ਲੋਕ ਵੜੇ ਹੋਏ ਨੇ ਜੀ। ਰਹਿਣ ਇਹਨਾਂ ਨੇ ਅੱਜ ਜਦੋਂ ਕਿ ਅਸੀਂ ਖਾਸ ਪ੍ਰੋਗਰਾਮ ਇਸ 9 ਨਵੰਬਰ ਨੂੰ ਉਦਘਾਟਨ ਦੇ ਉੱਤੇ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਕਰ ਰਹੇ ਇਸ ਨੂੰ ਬਲੌਕ ਕੀਤਾ। ਕੱਲਾ ਇਹੀ ਨਹੀਂ ਹੈ, ਜਦੋਂ ਇੱਕ ਪਾਸੇ ਤਾਂ ਅਸੀਂ ਅਜੇ ਵੀ ਜਦੋਂ ਕਿ ਗੱਲਬਾਤ ਕਰ ਰਹੇ ਹਾਂ ਆਉਣ ਵਾਲੇ ਦਿਨਾਂ 'ਚ 9 ਨਵੰਬਰ ਤੋਂ 12 ਨਵੰਬਰ ਤੱਕ ਜਦੋਂ ਕਿ ਖਾਸ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਸਮਾਗਮ ਫਿਰ ਨਨਕਾਣਾ ਸਾਹਿਬ ਫੋਕਸ ਸ਼ਿਫਟ ਹੋਣਾ ਜਿਹਨੂੰ ਕਹਿੰਦੇ ਨੇ ਕਿ ਕੀਪਿੰਗ ਦਾ ਫਿੰਗਰਸ ਕ੍ਰਾਸਡ ਕਿ ਵੀ ਕੀ ਕਰ ਸਕਦੇ ਨੇ ਜੇ ਕਸ਼ਮੀਰ ਦੇ ਵਿੱਚ ਅੱਜ 94ਵਾਂ ਦਿਨ ਹੈ ਔਰ ਇਹਦੇ ਬਾਵਜੂਦ UN ਸਿਕਿਉਰਿਟੀ ਕੌਂਸਲ ਦੇ ਵਿੱਚ ਇਸ਼ੂ, ਇਹਦੇ ਬਾਵਜੂਦ ਕਿ ਜਿਹੜੇ ਪਾਰਲੀਮੈਂਟਰੀ US ਕਾਂਗਰਸ ਦੇ ਵਿੱਚ ਕਾਂਗਰਸਮੈਨ ਉਹਨਾਂ ਦੀ ਹੀਅਰਿੰਗ ਔਰ ਈਵਨ ਜਿਹੜੇ ਹੋਰ ਵੀ ਦੁਨੀਆ ਦੇ ਅੱਡ ਡਿਪਲੋਮੈਟ ਉਹਨਾਂ ਦਾ ਕੰਸਰਨ, ਜੇ 94 ਦਿਨ ਉਹਨਾਂ ਦੇ ਕੋਈ ਕੰਨਾਂ ਤੇ ਜੂੰ ਨਹੀਂ ਸਰਕੀ, ਉਹੀ ਹਾਲਾਤ ਬਰਾਬਰ ਬਣੇ ਹੋਏ ਨੇ। ਔਰ ਉਸ ਕਿਸਮ ਦੀ ਹਰ ਰੋਜ਼ ਦੀ ਰਿਪੋਰਟ ਜਿੰਨੀ ਕਿ ਅਸੀਂ ਦੇਖਦੇ ਹਾਂ ਉਹ 'ਚ ਇਹੀ ਆ ਰਿਹਾ ਕਿ ਨਥਿੰਗ ਹੈਜ਼ ਚੇਂਜ ਔਰ ਸਟੇਟ ਦਾ ਵਜੂਦ ਹੀ ਮਿਟਾ ਦਿੱਤਾ ਗਿਆ। ਤੇ ਜ਼ਾਹਿਰ ਹੈ ਕਿ ਇਹ ਜਿਹੜਾ ਇੰਨਾ ਵੱਡਾ ਕੰਮ ਰੱਬ ਦੀ ਰਹਿਮਤ ਨਾਲ ਪੋਸੀਬਲ ਤਾਂ ਹੋ ਗਿਆ, ਲੇਕਿਨ ਇਹਨੂੰ ਇਹ ਬਲੌਕ ਕਰਨ ਲਈ ਕੀ ਕਰ ਸਕਦੇ ਨੇ। ਔਰ ਇਹਦੇ ਵਿੱਚ ਇੱਕ ਸਾਡਾ ਖੌਫ ਹੈ ਕਿ ਕੋਈ ਵੀ ਹਿੰਸਕ ਘਟਨਾ, ਕੋਈ ਵੀ ਵਾਇਲੈਂਸ ਕਿ ਇਹਨਾਂ ਮੁਕਾਮਾਂ ਦੇ ਉੱਤੇ ਹਾਲਾਂ ਪਾਕਿਸਤਾਨ ਨੇ ਬਹੁਤ ਵੱਡੇ ਪੈਮਾਨੇ ਤੇ ਜਿਹੜੇ ਸਿਕਿਉਰਿਟੀ ਦੇ ਪ੍ਰਬੰਧ ਕੀਤੇ ਨੇ। ਪਾਕਿਸਤਾਨੀ ਰੇਂਜਰਸ ਜਿਹੜੇ ਨੇ ਉੱਥੇ ਸਿਕਿਉਰਿਟੀ ਦੀ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਹੈ ਕਰਤਾਰਪੁਰ ਸਾਹਿਬ 'ਚ। ਔਰ ਇਸ ਦਾ ਇੱਕ ਸਾਈਡ ਇਫੈਕਟ ਇਹ ਵੀ ਹੋਏਗਾ ਜਾਂ ਹੋ ਰਿਹਾ ਹੈ ਕਿ ਜਿਹੜੇ ਪਾਕਿਸਤਾਨ ਵਿਚਲੇ ਗੁਰੂ ਨਾਨਕ ਸਾਹਿਬ ਨੂੰ ਪਿਆਰ ਕਰਨ ਵਾਲੇ ਸ਼ਰਧਾਲੂ ਜਿਹੜੇ ਇਹਨਾਂ ਸਾਰੀਆਂ ਸੈਲੀਬ੍ਰੇਸ਼ਨ ਸ਼ਾਮਲ ਹੋਣਾ ਚਾਹੁੰਦੇ ਨੇ ਉਹ ਸ਼ਾਮਲ ਨਹੀਂ ਹੋ ਪਾ ਰਹੇ ਕਿਉਂਕਿ ਉਹਨਾਂ ਨੇ ਉਹਨਾਂ ਨੂੰ ਬਲੌਕ ਕੀਤਾ ਹੁੰਦਾ, ਕਿਉਂਕਿ ਪਤਾ ਨਹੀਂ ਹੈ ਕਿ ਉਹਨਾਂ 'ਚੋਂ ਹੀ ਕਿਹਦੇ ਭੇਖ 'ਚ ਇਹ ਕਿਹਨੂੰ ਵਾੜ ਦੇਣ, ਕਿਉਂਕਿ ਏਜੰਸੀਆਂ ਤਾਂ ਇਹਨਾਂ ਦੀਆਂ ਆਲਰੇਡੀ ਸਾਰੇ ਪਾਸੇ ਐਕਟਿਵ ਨੇ। ਸੋ ਉਹਨਾਂ 'ਚ ਇੱਕ ਆਪਣੀ ਫਰਸਟ੍ਰੇਸ਼ਨ ਹੋਏਗੀ। ਔਰ ਮੈਂ ਈਵਨ ਸਿੱਖ ਯਾਤਰੂਆਂ ਦੇ ਹਵਾਲੇ ਨਾਲ ਵੀ ਕਹਿਣਾ ਚਾਹੁੰਦਾ ਕਿ ਜਿੰਨੀ ਵੱਡੀ ਗਿਣਤੀ 'ਚ ਜਾ ਰਹੇ ਨੇ ਔਰ ਕਈ ਵਾਰੀ ਵੈਦਰ ਔਰ ਦੂਸਰੀਆਂ ਚੀਜ਼ਾਂ, ਜੇ ਉੱਥੇ ਜਾ ਕੇ ਕੋਈ ਥੋੜੀ ਬਹੁਤ ਤੁਹਾਨੂੰ ਅਨਕੰਫਰਟੇਬਲਨੈਸ ਵੀ ਹੁੰਦੀ ਹੈ ਤੇ ਐਵੇਂ ਮੈਂ ਲਾਈਵ ਹੋ ਰਿਹਾ ਇਹ ਹੈ ਇੱਥੇ ਕੁਝ ਨਹੀਂ ਹੈ, ਇੱਥੇ ਸੌਣ ਨੂੰ ਨਹੀਂ ਹੈ, ਇੱਥੇ ਖਾਣ ਨੂੰ ਨਹੀਂ ਹੈ, ਇਸ ਕਿਸਮ ਦਾ ਨਾ ਬਿਲਕੁਲ ਕਰਨ। ਕਿਉਂਕਿ ਜਦੋਂ ਕੋਈ ਵੀ ਧਾਰਮਿਕ ਥਾਵਾਂ ਤੇ ਤਾਂ ਤੁਸੀਂ ਜਾਂਦੇ ਹੋ ਫਿਰ ਆਪਣੇ ਮਨ ਦੀਆਂ ਅੱਖਾਂ ਸਾਹਮਣੇ ਬਾਬਾ ਨਾਨਕ ਤੇ ਭਾਈ ਮਰਦਾਨੇ ਨੂੰ ਲਿਆਓ ਕਿ ਉਹ ਕਿਹਨਾਂ ਹਾਲਾਤਾਂ 'ਚ ਵਿਚਰਦੇ ਸੀ, ਕਿੱਥੇ ਉਹਨਾਂ ਨੂੰ ਕੀ, ਤੁਹਾਨੂੰ ਤਾਂ ਬਹੁਤ ਸਾਰਿਆਂ ਨੂੰ ਛੱਤ ਵੀ ਮਿਲੇਗੀ, ਬਹੁਤ ਸਾਰਿਆਂ ਨੂੰ ਕੋਈ ਹੋਰ ਵੀ ਹੋਏਗਾ, ਜਹਾਜ਼ਾਂ ਤੇ ਚੜ੍ਹ ਕੇ ਤੁਸੀਂ ਆਏ ਹੋ। ਸੋ ਇਸ ਕਿਸਮ ਦਾ ਵੀ ਜਿਹੜਾ ਮੈਨੂੰ ਇਹ ਬਹੁਤ ਵਾਰੀ ਲੱਗਦਾ ਹੁੰਦਾ ਵੀ, ਕਿਉਂਕਿ ਪਹਿਲਾਂ ਵੀ ਹੁੰਦਾ ਰਿਹਾ ਕਿ ਜਿਹੜੇ ਜਥੇ ਗਏ ਉਹ ਕਮਰੇ 'ਚ ਜੰਦਾ ਲੱਗਾ ਕਿਸੇ ਦਾ, ਕਿਸੇ ਨੇ ਤੋੜ ਕੇ ਆਪਣਾ ਲਾ ਲਿਆ। ਉੱਥੇ ਜਾ ਕੇ ਘੱਟੋ ਘੱਟ ਕਿ ਤੁਸੀਂ ਜ਼ਿਆਰਤ ਲਈ ਆਏ ਹੋ, ਬਾਬਾ ਨਾਨਕ ਦੀ ਇਸ ਧਰਤੀ ਦੀ ਜਿਹੜੀ ਹੈ ਉਹ ਛੋਹ ਲੈਣ ਲਈ ਆਏ ਹੋ। ਜੇ ਦਿੱਕਤ ਵੀ ਹੁੰਦੀ ਹੈ, ਦਿੱਕਤ ਕੀ ਹੈ, ਖੁੱਲਾ ਅਸਮਾਨ ਹੈ, ਉਸ ਦੇ ਥੱਲੇ ਤੁਸੀਂ ਜਿਹੜਾ ਹੈ ਔਰ ਕੋਈ ਖਾਣ ਪਾਣ ਦੀ ਤਾਂ ਕਦੇ ਦਿੱਕਤ ਨਹੀਂ ਹੁੰਦੀ ਸਾਡੀ ਤਾਂ ਗੈਰਾਂ ਲਈ। ਮੈਂ ਸੁਲਤਾਨਪੁਰ ਲੋਧੀ ਦੇ ਹਵਾਲੇ ਨਾਲ ਦੇਖ ਰਿਹਾ ਸੀ ਕਿ ਉਹ ਪੀਜ਼ੇ ਦਾ ਲੰਗਰ ਲੱਗਾ, ਕਹਿੰਦੇ
ਪੀਜ਼ਾ ਕਿੰਨਾ ਬਣਾ, ਕਹਿੰਦੇ ਜੀ 50,000 ਰੋਜ਼ ਦੇ ਲੋਕ। ਉਹ ਨਾਲ ਹੀ ਉੱਥੇ 버ਗਰ ਦਾ, 버ਗਰ ਕਿੰਨਾ ਹੈ ਜੀ 80,000 ਰੋਜ਼ ਦੇ। ਉਹ ਕਹਿੰਦੇ ਸਭ ਹੋ ਰਿਹਾ, ਆਉਣ ਵਾਲੇ ਦਿਨਾਂ 'ਚ ਗਿਣਤੀ ਹੋਰ ਵੱਧ ਜਾਏਗੀ। ਸੋ ਮਤਲਬ ਹੁਣ ਸਿੱਖ ਤਾਂ ਲੰਗਰ ਤੋਂ ਪੀਜ਼ਾ 버ਗਰ ਤੇ ਆ ਗਏ, ਲੰਗਰ ਤਾਂ ਚੱਲ ਹੀ ਰਹੇ ਨੇ ਆਪਣੀ ਥਾਂ ਤੇ, ਪਰ ਇੰਨੀ ਵੱਡੀ ਗਿਣਤੀ 'ਚ, ਲੱਖਾਂ ਦੀ ਗਿਣਤੀ 'ਚ ਲੋਕ ਨੇ। ਸੋ ਜ਼ਾਹਰ ਹੈ ਕਿ ਵੀ ਜਿਹੜੀਆਂ ਆਟੋਮੈਟਿਕ ਚੀਜ਼ਾਂ ਜਾਂ ਦੂਜਾ, ਲੇਕਿਨ ਮੈਂ ਸਮਝਦਾ ਵੀ ਬਾਬੇ ਦੇ ਦਰ ਦੀ ਜ਼ਿਆਰਤ ਕਰਦੇ ਹਾਂ ਤਾਂ ਜੇ ਹਫ਼ਤਾ ਭੁੱਖ 'ਚ ਵੀ ਗੁਜ਼ਾਰਨਾ ਪਏ ਛੱਤ ਦੇ, ਇਸ ਤੋਂ ਵੱਡਾ ਕੀ ਸਬਬ ਹੋ ਸਕਦਾ ਜਿੱਥੇ ਤੁਸੀਂ ਸੱਚਮੁੱਚ ਬਾਬੇ ਨਾਨਕ ਦਾ ਉਹ ਮੈਸੇਜ ਉਸ ਨੂੰ ਫੀਲ ਕਰ ਸਕਦੇ। ਪਰ ਸਾਡੇ ਦੁਸ਼ਮਣ ਨੇ ਕੀ ਰੱਖਿਆ ਹੋਇਆ ਇਹ ਪਤਾ ਨਹੀਂ। ਲੇਕਿਨ ਇੱਕ ਗੱਲ ਉਹਨਾਂ ਨੇ ਜ਼ਰੂਰ ਕੀਤੀ ਕਿ ਜਿਸ ਦਿਨ ਇਨਾਗੂਰੇਟ ਕਰਨਾ ਹੈ ਇਮਰਾਨ ਖਾਨ ਸਾਹਿਬ ਨੇ, ਕੱਲ ਹੀ ਬਾਬਰੀ ਮਸਜਿਦ ਜਿਹੜੀ 6 ਦਸੰਬਰ 1992 ਨੂੰ ਲੱਖਾਂ ਦੀ ਗਿਣਤੀ 'ਚ ਹਿੰਦੂ ਤਵੀਆਂ ਨੇ, ਕਿਉਂਕਿ ਜਿਹੜਾ ਰੱਥ ਯਾਤਰਾ ਇਹਨੇ ਸ਼ੁਰੂ ਕੀਤੀ ਅਡਵਾਨੀ ਨੇ, ਔਰ ਇਹ ਇਹਨਾਂ ਨੇ ਆਪਣੇ ਪਾਲਮਪੁਰ ਸੈਸ਼ਨ 'ਚ ਬੀਜੇਪੀ ਨੇ ਪਾਸ ਕੀਤਾ ਸੀ 1999 ਦੇ ਵਿੱਚ ਕਿ ਜੀ ਮੰਦਿਰ ਬਣਾਉਣਾ ਹੈ ਉੱਥੇ। ਔਰ ਉਹ ਇਹਦੇ ਲਈ ਇੱਕ ਲੰਬੀ ਕਹਾਣੀ ਹੈ ਕਿ ਕਿਵੇਂ ਕਾਂਗਰਸ ਔਰ ਬੀਜੇਪੀ ਦੋਨੋਂ ਹੀ ਰਲੇ ਹੋਏ ਸੀ। ਲੇਕਿਨ ਜਦੋਂ ਬਾਬਰੀ ਮਸਜਿਦ ਢਾਈ, ਇੱਕ ਇਲੀਗਲ ਕੰਮ, ਇੱਕ ਇਤਿਹਾਸਕ ਇਮਾਰਤ, ਔਰ ਫਿਰ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਬੰਬਈ ਦੇ ਵਿੱਚ ਵੀ, ਜਿੱਥੇ ਬਾਅਦ ਲੇਬਰਮੈਨ ਕਮਿਸ਼ਨ ਬਣਿਆ, ਕੁਛ ਨਹੀਂ ਨਿਕਲਿਆ। ਇਲਾਹਾਬਾਦ ਹਾਈ ਕੋਰਟ ਨੇ ਫੈਸਲਾ ਸੁਣਾਇਆ, ਫਿਰ ਉਹਦੀ ਅਪੀਲ ਸੁਪਰੀਮ ਕੋਰਟ 'ਚ ਚਲੀ ਗਈ, ਔਰ ਹੁਣ ਇਹ ਇਸ ਗੱਲ ਨੂੰ 1992 ਤੋਂ ਤੁਸੀਂ ਦੇਖ ਲਓ ਕਿ ਕਿੰਨੇ ਸਾਲ ਹੋ ਗਏ ਨੇ, ਆਲਮੋਸਟ 25 ਸਾਲ ਤੋਂ ਜ਼ਿਆਦਾ। ਔਰ ਹੁਣ ਇਹ ਫੈਸਲਾ ਸੁਣਾਇਆ ਜਾਣਾ ਕਿਉਂਕਿ ਮਿਸਟਰ ਰੰਜਨ ਗੋਗੋਈ ਜਿਹੜਾ ਸੁਪਰੀਮ ਕੋਰਟ ਦਾ ਚੀਫ ਜਸਟਿਸ ਹੈ, ਉਹਨੇ 17 ਨਵੰਬਰ ਨੂੰ ਰਿਟਾਇਰ ਹੋਣਾ। ਲੇਕਿਨ ਮੈਂ ਇਹ ਦੇਖ ਰਿਹਾ ਵੀ ਉਹਨਾਂ ਨੇ ਟਾਈਮਿੰਗ ਇਸੇ ਦਿਨ ਨੂੰ ਹੀ ਕਿਉਂ ਚੁਣਿਆ ਫੈਸਲਾ ਕਿਉਂਕਿ ਇਹ ਫੈਸਲਾ ਤੋਂ ਬਾਅਦ ਭਾਰਤ ਦੇ ਵਿੱਚ ਕੁਝ ਵੀ ਹਾਲਾਤ ਬਣ ਸਕਦੇ ਨੇ। ਹਾਲਾਂਕਿ ਜ਼ਾਹਰਾ ਤੌਰ ਤੇ ਜਿਹੜਾ ਬਹੁਤਿਆਂ ਦਾ ਹੈ ਕਿ ਭਾਈ ਉਹਨਾਂ ਨੇ ਹਿੰਦੂਆਂ ਦੇ ਹਵਾਲੇ ਕਰ ਦੇਣੇ, ਪਰ ਇਹਦੇ ਬਾਵਜੂਦ ਜੇ ਉਹ ਖੁਸ਼ੀ 'ਚ ਹੁੰਦੇ ਨੇ ਫਿਰ ਵੀ ਮੁਸਲਮਾਨਾਂ ਦੇ ਖਿਲਾਫ ਹਿੰਸਾ ਕਰ ਸਕਦੇ ਨੇ। ਤੇ ਜੇ ਕੋਈ ਇੱਕ ਅੱਧਾ ਕਲੌਜ਼ ਦੂਜਿਆਂ ਨੂੰ ਵੀ ਥੋੜਾ ਬਹੁਤ ਉਹਦੇ 'ਚੋਂ ਹਿੱਸਾ ਦਿੰਦਾ, ਜਿਵੇਂ ਇਲਾਹਾਬਾਦ ਹਾਈ ਕੋਰਟ ਨੇ ਤਾਂ ਉਹਨੂੰ 3 ਹਿੱਸਿਆਂ 'ਚ ਵੰਡਿਆ ਸੀ, ਜਿੰਨੀ ਵੀ 2.5 ਏਕੜ ਦਾ ਕਿ ਕਿੰਨੇ ਦੀ ਉਹ ਪਲਾਟ ਸੀ, ਕਿ ਜੀ ਇਹ ਨਿਰਮੋਹੀ ਅਖਾੜਾ ਹੈ, ਇਹ ਜਿਹੜੀ ਰਾਮ ਲੱਲਾ ਕਮੇਟੀ, ਔਰ ਇਹ ਜਿਹੜਾ ਦੂਸਰਾ ਪਾਸਾ ਹੈ ਉਹਨਾਂ ਦਾ ਸੁੰਨੀ ਬੋਰਡ ਜਾਂ ਜਿਹੜੀ ਮੁਸਲਮਾਨਾਂ ਦੀ ਅਥਾਰਟੀ ਨੂੰ ਡੀਲ ਕਰ ਰਹੀ ਸੀ। ਸੋ ਦੋਨੋਂ ਹਾਲਾਤਾਂ ਦੇ ਵਿੱਚ, ਕਿਉਂਕਿ ਤੁਸੀਂ ਦੇਖੋ ਵੀ ਇੱਕ ਪਾਸੇ ਕਰਤਾਰਪੁਰ ਕੋਰੀਡੋਰ ਹੈ, ਜੇ ਤੁਸੀਂ ਇਹ ਫੈਸਲਾ ਸੁਣਾਉਣ ਦਾ ਵੀ ਉਹੀ ਦਿਨ ਰੱਖ ਲਿਆ, ਸੋ ਜ਼ਾਹਰ ਹੈ ਕਿ ਇਹ ਇੱਕ ਪਾਸੇ ਤਾਂ ਅਟੈਂਸ਼ਨ ਡਾਈਵਰਜਨ ਹੈ ਸਾਰਾ ਪਾਸ, ਤੇ ਜੇ ਉਹਦੇ ਨਾਲ ਜੁੜਿਆ ਹੋਇਆ ਕੁਝ ਵਾਇਲੈਂਸ ਮੁਸਲਮਾਨਾਂ ਦੇ ਖਿਲਾਫ ਇਹਨਾਂ ਨੇ ਕੀਤੀ ਤੇ ਫਿਰ ਜਿਹੜੀ ਗੁੱਡਵਿਲ ਅਸੀਂ ਇੱਧਰ ਦੇਖ ਰਹੇ ਹਾਂ ਸਿੱਖਾਂ ਦੇ ਮਾਮਲੇ 'ਚ, ਜ਼ਾਹਰ ਹੈ ਉੱਥੇ ਫੋਕਸ ਬਦਲਣਾ ਸ਼ੁਰੂ ਹੋਏਗਾ। ਜਿਵੇਂ ਕਸ਼ਮੀਰ ਦੇ ਮੁੱਦੇ ਦੇ ਉੱਤੇ ਕਿੱਥੇ ਤਾਂ ਅੱਜ ਅਸੀਂ 94 ਦਿਨ ਇੱਥੇ ਬੈਠ ਕੇ ਗੱਲ ਕਰ ਰਹੇ ਹਾਂ, ਪਰ ਮੌਲਾਨਾ ਸਾਹਿਬ ਬੈਠੇ ਨੇ ਫਜ਼ਲੁਰ ਰਹਿਮਾਨ ਇਸਲਾਮਾਬਾਦ ਧਰਨਾ ਦੇ ਕੇ ਅਕਤੂਬਰ ਐਂਡ ਤੋਂ, ਔਰ ਉੱਥੇ ਜਿਹੜੀ ਸਾਰੀ ਚਰਚਾ ਜਾਂ ਡਿਸਕਸ਼ਨ ਹੈ ਉਹ ਇਸ ਧਰਨੇ ਦੇ ਉੱਤੇ ਹੋ ਰਹੀ ਹੈ ਕਿ ਇਮਰਾਨ ਖਾਨ ਤੋਂ ਅਸਤੀਫਾ ਮੰਗ ਰਹੇ ਨੇ, ਉਹ ਦੇਣ ਨਾ ਦੇਣ, ਦੇਣਗੇ ਨਹੀਂ। ਸੋ ਗੱਲ ਬਹੁਤ ਵਾਰੀ ਇਹ ਨਹੀਂ ਹੁੰਦੀ ਕਿ ਵੀ ਉਹਦਾ ਅਲਟੀਮੇਟਲੀ ਨਿਕਲੇਗਾ ਕੀ, ਪਰ ਇੱਕ ਵਾਰ ਤਾਂ ਜਿਹੜੀ ਡਾਈਵਰਸ਼ਨ ਹੈ ਉਹ ਹੋ ਗਈ। ਇਸੇ ਤਰ੍ਹਾਂ ਜੇ ਬਾਬਰੀ ਮਸਜਿਦ ਨੂੰ ਢਾਣ ਦੇ ਮੁੱਦੇ ਦਾ ਫੈਸਲਾ ਰੰਜਨ ਗੋਗੋਈ ਤੋਂ ਸੈਟਰਡੇ ਨੂੰ ਹੀ ਲੈਣਾ, ਸੋ ਜ਼ਾਹਰ ਹੈ ਵੀ ਇੱਕ ਪਾਸੇ ਦਾ ਧਿਆਨ ਮੀਡੀਆ ਤਾਂ ਸਾਰਾ ਉਧਰ ਨੂੰ ਕਵਰ ਕਰ ਰਿਹਾ ਹੋਏਗਾ, ਨੋਟ ਕਿ ਪਾਕਿਸਤਾਨ 'ਚ ਕਿਵੇਂ ਸਿੱਖ ਆਏ ਨੇ, ਦੁਨੀਆ ਭਰ ਤੋਂ ਸਿੱਖ ਕਿਵੇਂ ਪਹੁੰਚੇ ਨੇ, ਇਮਰਾਨ ਖਾਨ ਸਾਹਿਬ ਉਹਨਾਂ ਨੇ ਕੀ ਮੈਸੇਜ ਦਿੱਤਾ ਹੈ, ਔਰ ਜੇ ਰੱਬ ਨਾ ਕਰੇ ਉੱਥੇ ਵਾਇਲੈਂਸ ਕਰ ਦੇਣ ਮੁਸਲਮਾਨਾਂ ਦੇ ਖਿਲਾਫ ਤੇ ਫਿਰ ਇਹ ਸਾਰਾ ਹੀ ਪਾਰਟ ਜਿਹੜਾ ਉਹ ਹੋਰ ਪਾਸੇ ਚਲਾ ਜਾਂਦਾ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਸਾਡਾ ਦੁਸ਼ਮਣ ਕਿਸ ਹੱਦ ਤੱਕ ਜਾ ਕੇ ਕਮੀਨਗੀ ਕਰਦਾ ਹੈ, ਕਿਸ ਹੱਦ ਤੱਕ ਜਾ ਕੇ ਇਹ ਕੋਈ ਨਾਜ਼ੀਆਂ ਤੋਂ ਘੱਟ ਨਹੀਂ ਨੇ। ਇਹ ਨਾਜ਼ੀ ਜਰਮਨੀ ਦੇ ਪੈਟਰਨ ਦੇ ਉੱਤੇ ਹੀ ਜੋ ਕੁਝ ਨਾਜ਼ੀਆਂ ਨੇ 1930 'ਚ ਕੀਤਾ ਸੀ ਆਪਣੇ ਮੁਲਕ 'ਚ ਯਹੂਦੀਆਂ ਦੇ ਨਾਲ, ਜਿਪਸੀਆਂ ਦੇ ਨਾਲ, ਫਿਜ਼ੀਕਲੀ ਹੈਂਡੀਕੈਪਡ ਦੇ ਨਾਲ, ਕਮਿਊਨਿਸਟਾਂ ਦੇ ਨਾਲ, ਸੋ ਉਹੀ ਕੁਛ ਇਹਨਾਂ ਨੇ ਜਿਹੜਾ ਉਹ ਘੱਟ ਗਿਣਤੀਆਂ ਦੇ ਨਾਲ ਉਹ ਮੁਸਲਮਾਨਾਂ ਦੀ ਮਸਜਿਦ ਢਾਣਾ, ਜੋ ਕਸ਼ਮੀਰ ਦੇ ਵਿੱਚ ਕੀਤਾ ਹੈ, ਦਰਬਾਰ ਸਾਹਿਬ ਤੇ ਹਮਲਾ 3 ਜੂਨ ਨੂੰ, ਔਰ ਲਗਾਤਾਰਤਾ ਨਾਲ ਇਹ ਨੀਤੀਆਂ ਬਰਾਬਰ ਚੱਲ ਰਹੀਆਂ। ਪਰ ਇੱਕ ਗੱਲ ਦਾ ਧਿਆਨ ਰਹੇ ਕਿ ਅਲਟੀਮੇਟਲੀ ਅਸੀਂ ਰੱਬ ਨੂੰ ਸਭ ਤੋਂ ਵੱਡਾ ਮੁਨਸਫ ਮੰਨਦੇ ਹਾਂ, ਉਹੀ ਉਹਦੇ ਹੁਕਮ 'ਚ ਹੀ ਸਾਰਾ ਕੁਝ ਹੁੰਦਾ ਹੈ। ਤੇ ਇੱਕ ਗੱਲ ਦਾ ਧਿਆਨ ਰਹੇ, ਅੱਤ ਦਾ ਤੇ ਰੱਬ ਦਾ ਵੈਰ ਹੁੰਦਾ। ਜਦੋਂ ਕੋਈ ਅੱਤ ਕਰਦਾ ਹੈ ਤੇ ਫਿਰ ਇਹ ਗੱਲ ਬਾਣੀ 'ਚ ਅਸੀਂ ਪੜ੍ਹਦੇ ਹਾਂ, ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ
बड़े बड़े हंकारी आ नानक गर्भ गले। ਇਹ ਜਿਹੜੇ ਹੰਕਾਰੀ ਨੇ, ਐਰੋਗੈਂਟ ਲੋਕ ਨੇ, ਤਾਕਤ ਦੇ ਨਸ਼ੇ ਦੇ ਵਿੱਚ ਜਿਨ੍ਹਾਂ ਨੂੰ ਰੱਬ ਭੁੱਲਿਆ ਹੁੰਦਾ ਹੈ, ਇਹ ਫਿਰ ਜਿਹੜੇ ਨੇ ਆਪਣੇ ਉਸ ਹੰਕਾਰ ਦੇ ਨਾਲ, ਉਸ ਐਰੋਗੈਂਸ ਦੇ ਨਾਲ ਹੀ ਮਾਰੇ ਜਾਂਦੇ ਨੇ। ਜੋ ਐਂਡ ਨਾਜ਼ੀਆਂ ਦਾ ਹੋਇਆ ਉਹੀ ਐਂਡ ਹਿੰਦੂਤਵੀ ਨਾਜ਼ੀਆਂ ਦਾ ਵੀ। ਜੀ ਡਾਕਟਰ ਸਾਹਿਬ, ਬਿਲਕੁਲ ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।